ਤੇ ਰੁੱਖ ਕਰੀਏ ਬਠਿੰਡਾ ਦਾ ਸ਼ਰਮਾ ਜੀ। ਬਠਿੰਡਾ ਦੇ ਵਿੱਚ 2 ਕੁੜੀਆਂ ਦਾ ਆਨੰਦ ਕਾਰਜ ਕਰਵਾਤਾ ਤੇ ਹੁਣ ਜਿਵੇਂ ਹੀ ਇਹ ਗੱਲ ਸਾਹਮਣੇ ਆਈ ਹੈ ਤੇ ਉਸ ਤੋਂ ਬਾਅਦ ਇਸ ਤੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਤੇ ਇਤਰਾਜ਼ ਬਹੁਤ ਵੱਡੇ ਪੱਧਰ ਤੇ ਕੀਤਾ ਜਾ ਰਿਹਾ। ਪ੍ਰਵੀਨ ਜੀ, ਲੰਘੀ 18 ਸਤੰਬਰ ਮਤਲਬ ਲੰਘਿਆ ਸੋਮਵਾਰ 18 ਸਤੰਬਰ 2023 ਦਿਨ ਸੋਮਵਾਰ ਨੂੰ ਜੀ। ਬਠਿੰਡਾ ਖੇਤਰ ਦੇ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਵਿਖੇ ਹੂੰ, ਹੂੰ। 2 ਗ੍ਰੰਥੀ ਸਿੰਘਾਂ ਨੇ 2 ਕੁੜੀਆਂ ਦੇ ਆਨੰਦ ਕਾਰਜ ਕਰਾਤੇ ਆਪਸ ਵਿੱਚ। ਠੀਕ ਹੈ। ਤੇ ਲਾੜਾ ਲਾੜੀ ਦੀ ਥਾਂ ਤੇ ਕੁੜੀਆਂ ਦੇ ਹੀ ਆਪਸ ਵਿੱਚ ਆਨੰਦ ਕਾਰਜ ਕਰਾਤੇ। ਹੂੰ, ਹੂੰ। ਤੇ ਉਹ ਆਨੰਦ ਕਾਰਜ ਕਰਾਉਣ ਤੋਂ ਬਾਅਦ ਜਿੱਦਾਂ ਹੀ ਗੱਲ ਬਾਹਰ ਨਿਕਲੀ, ਤਦ ਚਾਹੇ SGPC ਦੇ ਨੁਮਾਇੰਦੇ ਨੇ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਨੇ, ਚਾਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੁਮਾਇੰਦੇ ਨੇ, ਜਾਂ ਪੰਥਕ ਤੇ ਸਮਾਜਿਕ ਸਿੱਖ ਸਮਾਜ ਨਾਲ ਜੁੜੀਆਂ ਧਿਰਾਂ ਨੇ, ਸ਼ਖਸੀਅਤਾਂ ਨੇ, ਉਹਨਾਂ ਨੇ ਗੁਰਦੁਆਰਾ ਸਾਹਿਬ ਕਨੀ ਦਾ ਰੁਖ ਕੀਤਾ। ਉਹਨਾਂ ਨੇ ਗ੍ਰੰਥੀ ਸਿੰਘਾਂ ਨੂੰ ਪੁੱਛਿਆ ਕਿ ਆਹ ਕੀ ਕਾਰਾ ਕੀਤਾ ਭਾਈ, ਜੀ। ਇਹ ਕਿਹੜਾ ਵਰਤਾਰਾ? ਕਿਉਂਕਿ ਕੁਦਰਤ ਦੇ ਉਲਟ ਜਾ ਕੇ ਬੇਸ਼ੱਕ ਦੇਸ਼ ਭਰ ਦੁਨੀਆ ਭਰ ਚੁਣੇ ਇੱਕ ਨਵੀਂ ਚਰਚਾ ਛਿੜੀ ਆ, ਹੈ ਨਾ, ਤੇ ਕਈਆਂ ਨੂੰ ਕਾਰਪੋਰੇਟ ਜਗਤ ਨੂੰ ਜਾਂ ਕਈ ਧਿਰਾਂ ਨੂੰ ਇਹ ਚੀਜ਼ਾਂ ਲੱਗਦੀਆਂ ਨੇ ਕਿ ਹਾਂ ਏਦਾਂ। ਉਹ ਕੋਈ ਤਾਂ ਕਹਿੰਦਾ ਕਿ ਬੱਚਿਆਂ ਨੂੰ ਸਕੂਲਾਂ ਕਾਲਜਾਂ ਦੇ ਵਿੱਚ, ਅੱਜ ਵਿਦੇਸ਼ਾਂ ਦੇ ਵਿੱਚ ਕਿੰਨੇ ਮੁਲਕ ਇਹੋ ਜਿਹੇ ਨੇ ਕਿ ਜੇ ਤੂੰ ਕੁੱਤਾ ਮਹਿਸੂਸ ਕਰਦਾ ਤਾਂ ਤੂੰ ਕੁੱਤਾ ਬਣ, ਤੂੰ ਚਿੱਤਾ ਮਹਿਸੂਸ ਕਰਦਾ ਚਿੱਤਾ ਬਣ, ਤੂੰ ਬਾਂਦਰ ਮਹਿਸੂਸ ਕਰਦਾ ਬਾਂਦਰ ਬਣ। ਤੇ ਬੱਚੇ ਨੂੰ ਇਹ ਪੁੱਛਿਆ ਜਾਂਦਾ ਕਿ ਤੂੰ ਮੁੰਡਿਆਂ ਵਰਗਾ ਫੀਲ ਕਰਦਾ ਕਿ ਕੁੜੀਆਂ ਵਰਗਾ? ਜੇ ਉਹ ਕਹੇ ਮੈਂ ਕੁੜੀਆਂ ਵਰਗਾ ਫੀਲ ਕਰਦਾ, ਫਿਰ ਘਰਦਿਆਂ ਨੂੰ ਤਾੜਨਾ ਕਰ ਦਿੰਦੇ ਨੇ ਕਿ ਹਾਂ ਜੀ ਕੁੜੀਆਂ ਵਾਲੇ ਕੱਪੜੇ ਪਾਓ ਜੀ ਇਹਨੂੰ। ਮਤਲਬ ਇਹ ਇੱਕ ਨਵਾਂ ਬਾਜ਼ਾਰ ਸਿਰਜਿਆ ਜਾ ਰਿਹਾ। ਮਨੁੱਖ ਨੂੰ ਮਨੁੱਖ ਨਾ ਰਹੇ, ਉਹ ਇੱਕ ਨਵੇਂ ਵਿਵਾਦਾਂ 'ਚ ਇਹ ਕੁਝ ਧਿਰਾਂ ਇੱਕ ਬੜੀ ਸਾਜ਼ਿਸ਼ ਨਾਲ ਦੇਸ਼ ਦੁਨੀਆ ਭਰ 'ਚ ਫੈਲਾ ਰਹੀਆਂ ਨੇ। ਪਰ ਭਾਰਤ ਦੀਆਂ ਤੋਂ ਅੱਗੇ ਆ ਕੇ ਪੰਜਾਬ ਦੀਆਂ, ਪੰਜਾਬ ਤੋਂ ਗਾਂਹ ਆ ਕੇ ਸਿੱਖ ਸਮਾਜ ਦੀਆਂ ਇੱਕ ਵੱਖਰੀਆਂ ਕਦਰਾਂ ਕੀਮਤਾਂ ਨੇ, ਇੱਕ ਵੱਖਰੀਆਂ ਰੋਹ ਰੀਤਾਂ ਨੇ, ਇੱਕ ਰਵਾਇਤ ਹੈ, ਸਿੱਖ ਰਵਾਇਤ ਹੈ, ਇੱਕ ਸਾਡੀ ਧਾਰਮਿਕ ਰਵਾਇਤ ਹੈ, ਇੱਕ ਪੰਜਾਬੀ ਸੱਭਿਆਚਾਰ ਦੀ ਰਵਾਇਤ ਹੈ। ਘਾਣ ਕਰਨ ਦਾ ਅਧਿਕਾਰ ਕਿਹਨਾਂ ਨੇ ਦਿੱਤਾ? ਕੋਈ ਤੁਹਾਡੇ ਮੇਰੇ ਵਰਗਾ ਕੋਈ ਆਮ ਸਧਾਰਨ ਵਿਅਕਤੀ ਕੋਈ ਕੁਤਾਹੀ ਕਰੇ ਤਾਂ ਸਮਝ ਆਉਂਦਾ ਕਿ ਭਾਈ ਉਹਨੂੰ ਸਮਝ ਨਹੀਂ। ਗ੍ਰੰਥੀ ਸਿੰਘ ਇਹ ਕੁਛ ਕਰਨ ਜੀ, ਜਿਨ੍ਹਾਂ ਤੋਂ ਲੋਕ ਇਸ ਆਸ ਨਾਲ ਸਾਹਮਣੇ ਬੈਠ ਕੇ ਸੁਣਦੇ ਨੇ ਕਿ ਸ਼ਾਇਦ ਇਹ ਗੁਰੂ ਗ੍ਰੰਥ ਸਾਹਿਬ ਚੋਂ, ਬਾਣੀ ਚੋਂ ਪੜ੍ਹ ਕੇ ਸਾਨੂੰ ਕੁਝ ਵੱਖਰਾ ਗਿਆਨ ਦੇ ਸਕਣਗੇ। ਤੇ ਉਹ ਇੱਕ ਲਿਫਾਫੇ ਲਈ, ਚੰਦ ਮਤਲਬ ਭੇਟਾ ਲਈ ਦੱਸ ਦੇਣ ਕਿ ਭਾਈ ਕੋਈ ਧਮਕੀ ਦੇ ਕੇ ਕਰਾ ਗਿਆ, ਕੋਈ ਲਾਲਸਾ ਦੇ ਕੇ ਕਰਾ ਗਿਆ, ਕੋਈ ਸਿਫਾਰਿਸ਼ ਦੇ ਕੇ ਕਰਾ ਗਿਆ। ਕਿਹਨੇ ਉਹਨਾਂ ਨੂੰ ਕਿਹਾ? ਕਿ ਉਹਨਾਂ ਦੀ ਆਪਣੀ ਚੇਤਨਤਾ ਕਿ ਗੁਰਮਤ ਦੇ ਉਲਟ ਜਾ ਕੇ ਅਸੀਂ ਇਹ ਕਾਰਾ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਗੁਰਦੁਆਰਾ ਕਲਗੀਧਰ ਦੇ ਵਿੱਚ 2 ਗ੍ਰੰਥੀ ਸਿੰਘ ਅਜੈਬ ਸਿੰਘ ਤੇ ਹਰਦੇਵ ਸਿੰਘ ਨੇ 18 ਸਤੰਬਰ ਨੂੰ 2 ਕੁੜੀਆਂ ਦੇ ਆਨੰਦ ਕਾਰਜ ਕਰਾਤੇ। ਠੀਕ ਹੈ। ਤੇ ਜਦੋਂ ਸੰਗਤ ਇਕੱਠੀ ਹੋ ਗਈ, ਜਦੋਂ ਇਲਾਕੇ ਦੀਆਂ ਸਿੱਖ ਸ਼ਖਸੀਅਤਾਂ ਇਕੱਠੀਆਂ ਹੋ ਗਈਆਂ, ਸਿੱਖ ਸੰਸਥਾਵਾਂ ਇਕੱਠੀਆਂ ਹੋ ਗਈਆਂ, ਉਹਨਾਂ ਨੇ ਗੁਰਦੁਆਰਾ ਸਾਹਿਬ ਕਨੀ ਦਾ ਰੁਖ ਕਰ ਲਿਆ। ਤਖਤ ਸ੍ਰੀ ਦਮਦਮਾ ਸਾਹਿਬ ਨੂੰ ਸ਼ਿਕਾਇਤ ਭੇਜਤੀ ਤੇ ਉਹਦੇ ਵਿੱਚ ਮੰਗ ਕਰਤੀ ਕਿ ਭਾਈ ਇਹਨਾਂ ਗ੍ਰੰਥੀ ਸਿੰਘਾਂ ਦੀ ਸੇਵਾਵਾਂ ਕਰੋ ਖਤਮ, ਇਹਨਾਂ ਗ੍ਰੰਥੀ ਸਿੰਘਾਂ ਨੂੰ ਗੁਰਮਤ ਸਿਧਾਂਤ ਅਨੁਸਾਰ ਲਾਓ ਤਨਖਾਹ, ਧਾਰਮਿਕ ਸਜ਼ਾ ਜਿਹਨੂੰ ਆਪਾਂ ਕਹਿੰਦੇ ਆ, ਤੇ ਨਵੇਂ ਗ੍ਰੰਥੀ ਸਿੰਘ ਕਰੋ ਨਿਯੁਕਤ ਜੀ। ਹੱਥ ਖੜੇ ਕਰਕੇ ਕਹਿੰਦੀ ਅਸੀਂ ਮਾਫੀ ਮੰਗਦੇ ਹਾਂ ਸਿੱਖ ਭਾਈਚਾਰੇ ਤੋਂ ਵੀ, ਸਮਾਜ ਤੋਂ ਵੀ, ਸਮੁੱਚੀ ਮਤਲਬ ਜਿਨ੍ਹਾਂ ਦੀ ਭਾਵਨਾ ਨੂੰ ਠੇਸ ਪਹੁੰਚੀ ਉਹਨਾਂ ਸਾਰਿਆਂ ਤੋਂ ਜੀ, ਤੇ ਅਸੀਂ ਮਾਫੀ ਮੰਗ ਕੇ ਗੁਨਾਹ ਖਤਮ ਹੋ ਗਏ। ਸੋ ਆਪਾਂ ਕਟਾਰੂ ਚੱਕ ਵਾਲੇ ਮਾਮਲੇ ਤੇ ਵੱਡਾ ਸਵਾਲ ਖੜਾ ਕਰਦੇ ਰਹੇ ਹਾਂ। ਉਹ ਰਾਜਨੀਤਿਕ ਲੀਡਰ ਲੋਕ ਬਸ਼ਰਮ ਨੇ ਕਿ ਸਰਕਾਰ ਇੱਕ ਉਦਾਹਰਨ ਪੇਸ਼ ਕਰਦੀ ਕਿ ਸਾਡਾ ਸੱਭਿਆਚਾਰ ਦਾ ਹਿੱਸਾ ਨਹੀਂ, ਕਟਾਰੂ ਚੱਕ ਚੱਲ ਕਰ ਨੂੰ ਮੌਕਾ ਸੀ। ਸ਼ਰਮ ਧਿਰਾਂ ਨੇ ਧਾਰਮਿਕ ਨੁਮਾਇੰਦੇ ਹੋ ਕੇ ਜੇਕਰ ਇਹ ਅਗਾਂਹ ਵਾਲੇ ਮਤਲਬ ਕਿ ਸਮਾਜ ਲਈ ਇੱਕ ਸ਼ੀਸ਼ਾ ਦਿਖਾਉਣਾ, ਜਿਨ੍ਹਾਂ ਨੇ ਅਸੀਂ ਇੱਕ ਨਵੀਆਂ ਲੀਹਾਂ ਪਾ ਰਹੇ ਹਾਂ, ਤਾਂ ਅਸੀਂ ਇੱਕ ਨਵਾਂ ਇੱਕ ਨਰੋਇਆ ਸਮਾਜ ਸਿਰਜਣ ਦੀ ਬਜਾਏ ਅਸੀਂ ਨਵੇਂ ਮਿਥਿਹਾਸ ਸਿਰਜ ਰਹੇ ਹਾਂ ਜਿਹੜਾ ਗੁਰਮਤ ਸਿਧਾਂਤ ਦੇ ਬਿਲਕੁਲ ਉਲਟ ਸੀ। ਸੋ ਇਹ ਗ੍ਰੰਥੀ ਸਿੰਘਾਂ ਨੂੰ ਹੋ ਹੀ ਨਹੀਂ ਸਕਦਾ ਇਹ ਪਤਾ ਹੀ ਨਾ ਹੋਵੇ ਕਿ ਅਸੀਂ ਕੀ ਕਰਨ ਜਾ ਰਹੇ ਹਾਂ। ਬਿਲਕੁਲ ਪਤਾ ਹੋਣਾ। ਬਸ ਸਵਾਲ ਇਹ ਹੈ ਕਿ ਕੀ ਉਹ ਦਬਾਅ ਹੇਠ ਹੋਇਆ, ਕੀ ਉਹ ਧਮਕਾਤ ਹੇਠ ਹੋਇਆ, ਕੀ ਉਹ ਕਿਸੇ ਲਾਲਸਾ ਵਸ ਹੋਇਆ, ਜਾਂ ਸਿਰਫ ਲਿਫਾਫੇ ਦੇ ਲਾਲਸਾ ਦੇ ਵਿੱਚ ਹੀ ਇਹ ਕੁਛ ਕਰ ਗਏ। ਇਹਦੀ ਜ਼ਰੂਰ
ਨਿਰਪੱਖ ਜਾਂਚ ਹੋਣੀ ਚਾਹੀਦੀ ਆ। ਮੁੜ ਕੇ ਅਜਿਹਾ ਕਾਰਾ ਕੋਈ ਵੀ ਧਰਮ ਦੇ ਵਿੱਚ ਨਾ ਵਾਪਰੇ। ਇਕੱਲੇ ਸਿੱਖ ਭਾਈਚਾਰੇ ਦੀ ਜਾਂ ਗੁਰੂ ਘਰ ਦੀ ਗ੍ਰੰਥੀ ਸਿੰਘ ਦੀ ਗੱਲ ਨਹੀਂ, ਕੱਲ ਨੂੰ ਕਿਸੇ ਹੋਰ ਸਮਾਜ ਦੇ ਵਿੱਚ ਵੀ ਸਾਡੇ ਇਹ ਵਾਪਰਦਾ ਤਾਂ ਇਹ ਬਹੁਤ ਮੱਦਭਾਗਾ ਹੋਊਗਾ। ਉਹ ਕਦੇ ਵੀ ਨਾ ਹੋਵੇ। ਇਹਦੇ ਲਈ ਇੱਕ ਉਦਾਹਰਨ ਪੇਸ਼ ਕਰਨ ਦੀ ਲੋੜ ਹੈ, ਇਹਦੇ ਉੱਤੇ ਗੌਰ ਕਰਨ ਸਾਰੇ ਸਮਾਜ ਕਿ ਕਿੱਧਰ ਨੂੰ ਸਾਨੂੰ ਤੋਰਿਆ ਜਾ ਰਿਹਾ। ਇੱਕ ਨਵਾਂ ਸਾਡੇ ਪਰਿਵਾਰਾਂ 'ਚ ਸਾਡੇ ਬੱਚਿਆਂ ਨੂੰ ਸਾਡੇ ਤੋਂ ਨਖੇੜਨ ਦੀ, ਤੋੜਨ ਦੀ, ਸਮਾਜ ਤੋਂ ਵੱਖ ਕਰਨ ਦੀ ਇੱਕ ਕੋਸ਼ਿਸ਼ ਹੈ। ਉਹ ਕੋਸ਼ਿਸ਼ਾਂ ਕੁਝ ਤਰ੍ਹਾਂ ਕਾਮਯਾਬ ਹੋ ਰਹੀਆਂ ਨੇ, ਜਿਹਦਾ ਸ਼ਿਕਾਰ ਇਹ ਗ੍ਰੰਥੀ ਸਿੰਘ ਵੀ ਹੋਏ ਨੇ। ਜੀ,